शहर कसूर है दूर मेरे ਲਈ ਤੇ ਤੇਰੇ ਲਈ ਅੱਖਾਂ ਬੰਨ ਲਿਓ ਸਾਡੀਆਂ ਤਾਂ ਘਰ ਘਰ ਦੱਸ ਦਾਂਗੇ ਅੱਖਾਂ ਬੰਨ ਲਿਓ। ਤੁਹਾਨੂੰ ਪਤਾ ਹੈ ਉਦੋਂ ਪਹਿਲੋਂ ਸੀ ਇਕੱਠੇ ਇੱਕ ਥਾਂ ਅਸੀਂ ਬੈਠੇ ਸਾਂ ਉੱਥੇ ਖਲੋਂਦੇ ਆ ਮਕਈ ਦੀ ਰੋਟੀ ਨਾ ਉੱਤੇ ਸਾਗ ਪਾ ਕੇ ਦਿੱਤਾ ਵੀ ਲੈ ਖਾ ਲਾ। ਖਾਨਗੜ੍ਹ ਦੇ ਨਾਲ ਹੀ ਉਹ ਗੁਜਰਪੁਰੇ ਦੇ ਮੁੰਡੇ ਸਾਡੇ ਨਾਲ ਪੜ੍ਹਦੇ ਰਹੇ ਆ। ਚਰਨਾ ਬੰਸਾ ਭਜੋ ਜੀਤਾ ਪਿਆਰਾ। ਉਦੋਂ ਫਿਰ ਜਨਾਬ ਸਿੱਖ ਜਿਹੜੇ ਸਨ ਉਹ ਮੁਸਲਮਾਨਾਂ ਨੂੰ ਮਾਰਨ ਦਾ ਤੇ ਮੁਸਲਮਾਨ ਸਿੱਖਾਂ ਨੂੰ ਇੱਧਰ ਮਾਰਨ। ਬਹੁਤ ਲੋਕ ਠੀਕ ਠਾਕ ਸੋਝੇ ਹੋਏ ਸੀ, ਧੀ ਭੈਣ ਦੇ ਬੜੇ ਸਾਂਝੀ ਸੀ, ਪ੍ਰੇਮ ਮੁਹੱਬਤ ਬੜਾ ਸੀ। ਜੇ ਸੁਬਾਹ ਨਹੀਂ ਤੇ ਸ਼ਾਮ ਨੂੰ ਸਾਰੀ ਬਰਾਦਰੀ ਨੇ ਇਕੱਠਿਆਂ ਹੋ ਕੇ ਬਹਿ ਜਾਣਾ, ਦੁੱਖਦੀਆਂ ਸੋਖੀਆਂ ਆਪਣੀਆਂ ਸਾਰੀਆਂ ਨੇ ਰਾਤ ਦੇ 11-12 ਵਜੇ। ਹੋਰ ਹਮੀਦਿਆ ਸਾਡੇ ਨਾਲੋਂ। अस्सलाम वालेकुम, सत श्री अकाल। मैं नासिर ढिल्लों। पंजाबी लहर की टीम जिवें तुहानूं पता उन्होंने बजुर्गों नूं मिल के जिन्होंने 1947 की वंड वेखी, वो उजाड़े वेखे, वो हालात वेखे, अपने हसदे वसदे घर छड्ड के चढ़दे पंजाब तो लहिंदे पंजाब आ गए तो उन्हें किवें सर्वाइव किया, किवें अपने घर छड्डे, किन्नियां कुर्बानियां दित्तियां, की हालात होए। उस तो इलावा ਜਿਹੜਾ ਇੱਕ ਉਦੋਂ ਪਹਿਲਾਂ ਉਸ ਤੋਂ ਪਹਿਲਾਂ ਦੀ ਜਿਹੜੀ ਸਾਂਝ ਸੀ ਜਦੋਂ ਸਾਰੀਆਂ ਕਮਿਊਨਿਟੀਜ਼ ਇੱਕ ਇਨਸਾਨ ਦੀ ਤਰ੍ਹਾਂ ਰਹਿੰਦੀਆਂ ਸਨ, ਉਹਦੇ ਵਿੱਚ ਸਿੱਖ ਮੁਸਲਮਾਨ ਹਿੰਦੂ ਸਾਰੇ ਇੱਕ ਥਾਂ ਰਹਿੰਦੇ ਸਨ, ਉਹਨਾਂ ਹਾਲਾਤਾਂ ਦੇ ਵਿੱਚ ਝਾਤੀ ਪਾਈ ਦੀ ਆ ਤੇ ਇਹਨਾਂ ਬਜ਼ੁਰਗਾਂ ਕਿੰਨੀਆਂ ਕੁਰਬਾਨੀਆਂ ਦਿੱਤੀਆਂ, ਕਿਵੇਂ ਪਾਕਿਸਤਾਨ ਬਣਿਆ ਤੇ ਸਾਡੀ ਆਉਣ ਵਾਲੀ ਪੀੜ੍ਹੀ ਆਉਣ ਵਾਲੀ ਜਨਰੇਸ਼ਨ ਨੂੰ ਵੀ ਇਹ ਵੀਡੀਓਜ਼ ਦੀ ਰਾਹੀਂ ਦੱਸਣ ਦੀ ਕੋਸ਼ਿਸ਼ ਕਰੀਦੀ ਆ ਕਿ ਮੁਲਕ ਪਾਕਿਸਤਾਨ ਐਵੇਂ ਨਹੀਂ ਮਿਲਿਆ। ਇਹਨਾਂ ਲੋਕਾਂ 47 ਚ ਜੋ ਕੁਝ ਵਾਪਰਿਆ, ਜੋ ਕੁਝ ਹੋਇਆ, ਉਹ ਇੱਕ ਛੋਟਾ ਜੀ ਗੱਲ ਨਹੀਂ ਸੀ, ਬੜੀ ਐਡੇ ਵੱਡੇ ਲੈਵਲ ਤੇ ਕਤਲੋ ਗਾਰਤ ਹੋਈ। ਉਹ ਕਿਉਂ ਹੋਈ, ਉਹਨਾਂ ਹਕਾਇਕ ਤੇ ਵੀ ਰੋਸ਼ਨੀ ਪਾਈ ਦੀ ਆ, ਜਾਣਨ ਦੀ ਕੋਸ਼ਿਸ਼ ਕਰੀਦੀ ਆ। ਕਿਉਂ ਕਿਤਾਬਾਂ ਦੇ ਵਿੱਚ ਜਾਂ ਪੁਰਾਣੀ ਹਿਸਟਰੀ ਦੇ ਵਿੱਚ ਕੁਝ ਨਹੀਂ ਦੱਸਿਆ ਜਾਂਦਾ। ਉਧਰ ਲਿਆਂਦੇ ਮੁਸਲਮਾਨਾਂ ਮਾਰਿਆ, ਇੱਧਰ ਲਿਆਂਦੇ ਸਿੱਖਾਂ ਮਾਰਿਆ, ਕਿੰਨਾ ਲੋਕਾਂ ਮਾਰਿਆ, ਕਿਉਂ ਮਾਰਿਆ, ਕੀ ਹੋਇਆ, ਪਹਿਲੋਂ ਇਕੱਠੇ ਵਸਦੇ ਸਨ, ਕਿਉਂ ਇਹ ਹਾਲਾਤ ਬਣੇ। ਸੋ ਇਹ ਵੀ ਜਾਣਨ ਦੀ ਕੋਸ਼ਿਸ਼ ਕਰੀਦੀ ਆ ਇਹਨਾਂ ਵੀਡੀਓਜ਼ ਦੀ ਰਾਹੀਂ। ਇਹਨਾਂ ਖੁੱਲੀਆਂ ਕਿਤਾਬਾਂ ਜਿਹੜੇ ਬਜ਼ੁਰਗ ਨੇ ਹਕੀਕਤ ਉਸ ਟਾਈਮ ਦੀ ਇਹਨਾਂ ਨੇ ਆਪਣੇ ਅੱਖੀਂ ਵੇਖਿਆ, ਹੰਡਾਇਆ ਸਾਰਾ ਕੁਛ ਵੀ ਕੀ ਹੋਇਆ, ਕੀ ਹਾਲਾਤ ਸਨ ਪਹਿਲੋਂ ਦੇ, ਕੀ ਵੰਡ ਵੇਲੇ ਕੀ ਹੋਇਆ, ਉਸ ਤੋਂ ਬਾਅਦ ਹੁਣ ਕਿਵੇਂ ਸਰਵਾਈਵ ਕੀਤਾ। ਸੋ ਇਹ ਕੋਸ਼ਿਸ਼ ਕਰੀਦੀ ਹੈ ਛੋਟੀ ਛੋਟੀ ਕਿ ਇਹਨਾਂ ਵੀਡੀਓਜ਼ ਨੂੰ ਤੁਹਾਡੇ ਤੱਕ ਰੱਖਿਆ ਜਾਵੇ ਤੇ ਆਉਣ ਵਾਲੀਆਂ ਨਸਲਾਂ ਤੱਕ ਵੀ ਇਹ ਮੈਸੇਜ, ਇਹ ਪੈਗਾਮ ਪਹੁੰਚਾਇਆ ਜਾਵੇ। ਤੇ ਵੱਧਦੇ ਹਾਂ ਅੱਜ ਦੀ ਵੀਡੀਓ ਵੱਲ ਤੇ ਗੱਲ ਕਰਾਂਗੇ ਦੋ ਬਜ਼ੁਰਗ ਨੇ ਸਾਡੇ ਨਾਲ, ਉਹਨਾਂ ਦੇ ਨਾਲ ਤੋਂ ਕਿੱਥੋਂ ਆਏ, ਕਿਹੜਾ ਪਿੰਡ ਸੀ, ਹੁਣ ਕਿੱਥੇ ਬੈਠੇ ਨੇ, ਕਿਵੇਂ ਦੇ ਹਾਲਾਤ ਸਨ, ਇੱਥੇ ਸਾਰੀ ਝਾਤੀ ਪਾਵਾਂਗੇ। अस्सलाम वालेकुम बाबा जी। ਵਾਲੇਕੁਮ ਅਸਲਾਮ। ਕੀ ਹਾਲ ਹੈ ਸੇ? ਠੀਕ ਜੇ? ਅੱਲਾ ਦਾ ਸ਼ੁਕਰ। ਇਹ ਕੀ ਨਾਂ ਤੁਹਾਡਾ? ਮੌਲਵੀ ਅਬਦੁਲ ਹਮੀਦ। ਮੌਲਵੀ ਅਬਦੁਲ ਹਮੀਦ। ਤੇ ਤੁਹਾਡਾ ਬਾਬਾ ਜੀ? ਮੁਹੰਮਦ ਰਫੀਕ। ਮੁਹੰਮਦ ਰਫੀਕ। ਹਾਂਜੀ। ਤੇ ਇਹ ਦੱਸੋ ਵੀ ਅੱਬਾ ਜੀ ਤੁਹਾਡੇ ਦਾ ਕੀ ਨਾਂ? ਮੁਹੰਮਦ ਸ਼ਰੀਫ। ਮੁਹੰਮਦ ਸ਼ਰੀਫ। ਤੇ ਕਿੱਥੋਂ ਆਏ, ਪਿੱਛੇ ਕਿਹੜਾ ਸੀ ਪਿੰਡ ਆਪਣਾ? ਕਾਸਤੀਵਾਲ। ਕਾਸਤੀਵਾਲ। ਕਾਸਤੀ। ਤੇ ਜ਼ਿਲ੍ਹਾ? ਗੁਰਦਾਸਪੁਰ। ਜ਼ਿਲ੍ਹਾ ਗੁਰਦਾਸਪੁਰ। ਤੁਸੀਂ ਵੀ ਉੱਥੋਂ ਦੇ ਜੀ? ਅਸੀਂ ਇੱਕੋ ਪਿੰਡ। ਇੱਕੋ ਪਿੰਡ। ਇੱਕੋ ਪਿੰਡ। ਕਿਹੜੀ ਬਰਾਦਰੀ ਆ? ਜੱਟ ਬਰਾਦਰ। ਜੱਟ ਕਿਹੜੇ? ਜੱਟ ਨੱਤ। ਨਾਥ। ਨੱਤ। ਅੱਛਾ ਅੱਛਾ, ਜੱਟ ਨਾਥ। ਅੱਛਾ ਬਜ਼ੁਰਗੋ, ਆਪਣਾ ਕਾਸਤੀਵਾਲ ਪਿੰਡ ਜਿਹੜਾ ਕਿੱਡਾ ਸੀ, ਤੁਸੀਂ ਤੁਹਾਡੀ ਉਮਰ ਕਿੰਨੀ ਸੀ ਜਦੋਂ ਆਏ ਇੱਧਰ? 4-25 ਤਗੜਾ ਸੀ ਪਿੰਡ। ਤੁਸੀਂ ਉਮਰ ਕਿੰਨੀ, ਹਾਂ। ਉਮਰ ਕਿੰਨੀ ਜਦੋਂ ਆਏ? ਮੈਂ ਉਦੋਂ ਤੀਸਰੀ ਚ ਪੜ੍ਹਦਾ ਤੇ ਚੌਥੀ ਦੇ ਵਿੱਚ ਹੋਏ ਸਾਂ ਤੇ ਕਿਤਾਬਾਂ ਨਹੀਂ ਸੀ ਲੈਣ ਦਿੱਤੀਆਂ ਵੀ ਹੱਜੜੇ ਪਏ ਜੇ ਨਾ ਲਿਓ। ਉਹ ਫਿਰ ਹੱਜੜੇ ਪੈ ਗਏ ਉੱਥੇ ਉਹਦੇ ਅੰਨ ਪਏ ਅਜੇ ਵੇਖ ਕੇ ਤੇ ਫੇਰ। ਅੱਛਾ, ਕਿਹੜਾ ਸਕੂਲ ਕਿਹੜਾ ਸੀ? ਖਾਨਗੜ੍ਹ ਦੇ ਨਾਲ ਹੀ ਉਹ ਗੁਜਰਪੁਰੇ ਦੇ ਮੁੰਡੇ ਸਾਡੇ ਨਾਲ ਪੜ੍ਹਦੇ ਰਹੇ ਆ। ਚਰਨਾ ਬੰਸਾ ਭਜੋ ਜੀਤਾ ਪਿਆਰਾ, ਉਹਨਾਂ ਦੇ ਘਰ ਵੀ ਜਾਂਦੇ ਰਹੇ ਗੁਜਰਪੁਰੇ, ਨਾ ਆਉਣਾ ਤੇ ਉਹਨਾਂ ਨੂੰ ਲੈਣ ਜਾਣਾ। ਗੁਜਰਪੁਰੇ? ਗੁਜਰਪੁਰਾ ਨਾਲ ਹੀ ਆ ਖਾਨਗੜ੍ਹ ਦੇ। ਅੱਛਾ, ਜਿਹੜਾ ਕਾਸਤੀਵਾਲ ਆ, ਇਹਦੇ ਬਾਬਾ ਜੀ ਕਾਸਤੀਵਾਲ ਦੇ ਨਾਲ ਨਾਲ ਕਿਹੜੇ ਪਿੰਡ ਲੱਗਦੇ? ਸੈਦਪੁਰ, ਗ੍ਰਹਿਕੋਟ, ਸੈਦਪੁਰ ਨਾਲ ਹੀ ਸੀ। ਅਲੀਵਾਲ, ਉਹ ਅੱਡਾ ਅਲੀਵਾਲ ਤੇ ਅਲੀਵਾਲ ਸੀ। ਅਜੇ ਤਾਂ ਹਰਿਆਣਾ ਅੱਡਾ ਏਦਾਂ ਸੀ। ਅੱਛਾ, ਤੁਸੀਂ ਵੀ ਪੜ੍ਹਦੇ ਸੋ? ਮੈਂ ਤੇ ਇੱਥੇ ਆਣ ਕੇ ਪੜ੍ਹਨ ਲੱਗਾ, ਉੱਥੇ ਨਹੀਂ ਪੜ੍ਹ। ਅੱਛਾ, ਤੁਸੀਂ ਵੱਡੇ ਤੁਸੀਂ ਸੋ? ਮੈਂ ਪੜ੍ਹਦਾ ਸੀ। ਅੱਛਾ ਅੱਛਾ, ਤੇ ਕਿਹੜਾ ਸਕੂਲ ਦਾ ਕੀ ਨਾਮ ਸੀ? ਖਾਨਗਾ ਸਕੂਲ ਦਾ ਨਾਮ ਸੀ। ਮੁਸਲਮਾਨੀ ਪੜਾਉਂਦੇ ਰਹੇ ਅਲੀਵਾਲ ਦੇ ਤੇ ਗੁਜਰ ਚਵਾਨ ਮੋਦਰ ਤੇ ਇੱਕ ਖੱਤਰੀ ਆਇਆ ਸੀ ਮਾਸਟਰ, ਤੇ ਉਹਦੇ ਤੇ ਮਾਂ ਦੇ ਆਂਦਾ ਮੈਨੂੰ ਮਾਸਟਰ ਆਖਿਆ ਕਰੋ। ਅੱਛਾ ਅੱਛਾ, ਕੀ ਨਾਮ ਸੀ ਉਹਦਾ? ਖੱਤਰੀ ਦਾ ਨਹੀਂ ਉਹਦਾ ਪਤਾ। ਜਿਹੜੇ ਮੁਸਲਮਾਨਾਂ ਦੇ ਉਹਨਾਂ ਦਾ ਪਤਾ? ਮਾਸਟਰ ਜਿਹੜੇ ਪੜਾਉਂਦੇ? ਆਹੋ ਅਲੀਵਾਲ ਦੇ ਸੀ। ਨਾਂ ਦਾ ਪਤਾ? ਮੈਂ ਕਿਹਾ ਨਾਂ ਦਾ ਉਦੋਂ ਤੇ ਚੇਤਾ ਸੀ, ਹੁਣ ਭੁੱਲ ਗਿਆ। ਠੀਕ ਹੈ। ਇੱਕ ਕਮਿਆਰ ਸੀ। ਅੱਛਾ ਅੱਛਾ, ਸੀ ਉਹਦਾ ਤੇ ਪਤਾ। ਕਿੰਨੇ ਸੀ ਸਟੂਡੈਂਟ ਪੜ੍ਹਦੇ ਮੁੰਡੇ, ਕਿੰਨੇ ਕੁ ਹੁੰਦੇ ਸੀ ਸਾਡੇ ਉੱਥੇ ਖਾਨਗਾ? ਕਾਫੀ ਪੜ੍ਹਦੇ
ਤੁਹਾਨੂੰ ਦਮੋਦਰ ਦੇ ਪੜ੍ਹਦੇ, ਗੁਜਰਪੁਰੇ ਦੇ ਪੜ੍ਹਦੇ, ਸੈਦਪੁਰ ਦੇ ਪੜ੍ਹਦੇ, ਕਾਸਟੀਵਾਲ ਦੇ ਪੜ੍ਹਦੇ, ਹੂੰ ਕਾਣੀ ਗੱਲਾਂ ਦੇ ਪੜ੍ਹਦੇ, ਸਾਰੇ ਇਕੱਠੇ ਆਉਂਦੇ ਸੀ। ਹਾਂ ਇਕੱਠੇ ਸਾਰੇ ਸਾਰੇ ਇਕੱਠੇ ਵਿੱਚ ਅਸੀਂ ਤੇ ਉਦੋਂ ਤੁਹਾਨੂੰ ਸੱਚੀ ਦੱਸੀਏ ਇਕੱਠੇ ਬਹਿ ਕੇ ਰੋਟੀਆਂ ਇਹ ਖਾ ਲੈਂਦੇ ਸੀ। ਅੱਛਾ ਇੱਕ ਵਾਰੀ ਮੈਂ ਗਿਆ ਗੁਜਰਪੁਰੇ, ਹੂੰ ਉਹ ਮੁੰਡਾ ਨਾ ਆਇਆ ਚਰਨਾ, ਹੂੰ। ਮੈਨੂੰ ਇਹ ਜਾ ਸੱਦ ਕੇ ਲਿਆ, ਚਰਨਾ ਕਿਹਦਾ ਮੁੰਡਾ ਹੈ? ਸਿੱਖਾਂ ਦਾ ਨਹੀਂ ਉਹਦੇ ਅੱਬੇ ਦਾ ਕੀ ਨਾਂ? ਆਤਮ ਹਾਤਮ ਆਤਮ, ਉਹਦੀ ਮਾਂ ਨਾਲ ਹੀ ਭਾਗੋ। ਭਾਗੋ ਠੀਕ। ਉਹ ਬੋਰਡ ਦੇ ਦੂਸਰੀ ਐ ਗਲੀ 'ਚ ਜਾ ਕੇ 2 ਘਰ ਛੱਡ ਕੇ ਤੀਸਰਾ ਉਹਨਾਂ ਦਾ। ਅੱਛਾ ਅੱਛਾ ਉਹ ਬੋਰਡ ਬੜਾ ਵੱਡਾ ਇੱਕ ਹੋਇਆ ਉੱਥੇ ਗੁਜਰਪੁਰੇ, ਠੀਕ ਹੈ। 2 ਘਰ ਛੱਡ ਕੇ ਤੇ ਤੀਸਰਾ ਉਹਨਾਂ ਦਾ ਸੀ। ਤੀਸਰਾ ਉਹਨਾਂ ਤੇ ਦਾ। ਇਧਰਲੇ ਪਾਸੇ ਭਜੋ ਕਾ ਸੀ ਤੇ ਨਾਲ ਹੀ ਜੀਤੇ ਕਾ ਸੀ, ਨਾਲ ਹੀ ਪਿਆਰੇ ਕਾ ਸੀ। ਅੱਛਾ ਜਦੋਂ ਘਰ ਗਏ ਉਹ ਸੱਦਣ ਗਏ ਸੀ ਉਹਨੂੰ? ਉਹਨੇ ਭਜੋ? ਸੱਦਣ ਗਏ ਚਰਨੇ ਨੂੰ, ਅੱਛਾ। ਪੜਨ ਨਾ ਆਇਆ। ਹਾਂ ਤੇ ਉਹਦੀ ਮਾਂ ਨੇ ਮੈਨੂੰ ਚੰਗਾ ਚੇਤਾ ਮਕਈ ਦੀ ਰੋਟੀ ਨਾਲ ਉੱਤੇ ਸਾਗ ਪਾ ਕੇ ਦਿੱਤਾ, ਵੀ ਲੈ ਖਾ ਲਾ। ਆਖ ਲੱਗੀ ਨੇ ਅੱਜ ਮੱਸਿਆ ਜਾਣਾ ਤੇ ਅੱਜ ਨਹੀਂ ਜਾਣਾ। ਮੈਂ ਕਿਹਾ ਨਹੀਂ ਆਂਦੇ ਸੀ ਲੈ ਕੇ ਆਵੀਂ। ਹਾਂ ਉਹ ਫਿਰ ਨਾਲ ਆਈ ਭਾਗੋ, ਉਹ ਬੋੜੀ ਥੱਲੇ ਖਲੋਤੀ ਰਹੀ ਤੇ ਫਿਰ ਅੱਗੇ ਸਕੂਲੇ ਇਹਨੂੰ ਛੁੱਟੀ ਦਵਾਈ, ਫਿਰ ਛੁੱਟੀ ਦਵਾ ਕੇ ਫਿਰ ਲੈ ਕੇ ਆਏ। ਫਿਰ ਲੈ ਗਈ। ਹਾਂ ਬੋੜੀ ਸੀ ਸਕੂਲ ਨੂੰ ਸਾਹਮਣੇ, ਹੂੰ ਤੇ ਅੱਗੇ ਈਦਗਾਹ ਤੇ ਅੱਗੇ ਬਾਗ ਤੇ ਅੱਗੇ ਗੁਜਰਪੁਰਾ। ਗੁਜਰਪੁਰਾ ਬੜਾ ਯਾਦ ਹੈ ਮੈਨੂੰ, ਦਾ ਯਾਰ ਵਾਵਾ ਸੀ ਉੱਥੇ ਗੁਜਰਪੁਰੇ। ਗੁਜਰਪੁਰੇ ਦੇ ਮੁੰਡੇ ਬਹੁਤ ਪੜ੍ਹਦੇ ਸੀ ਸਾਡੇ ਨਾਲ, ਹਾਂ ਸੈਦਪੁਰ ਦੇ ਵੀ ਪੜ੍ਹਦੇ ਸੀ, ਬੰਸਾ ਸੀ। ਸੈਦਪੁਰ ਦਾ? ਹਾਂ ਸੈਦਪੁਰ ਦਾ ਨਾਲ ਹੀ ਸੀ। ਹਾਂ ਠੀਕ। ਤੇ ਤੁਹਾਡਾ ਪਿੰਡ ਜਿਹੜਾ ਕਾਸਤੀਵਾਲ ਸਾਰਾ ਮੁਸਲਮਾਨ, ਸਾਰਾ ਮੁਸਲਮਾਨਾਂ ਦਾ? ਇੱਕ ਖੱਤਰੀ ਦਾ ਦੁਕਾਨ ਸੀ, ਬਾਕੀ ਸਾਰਾ ਹਸਾਈ ਹੈਗੇ ਸੀ। ਖੱਤਰੀ ਦਾ ਕੀ ਨਾਂ ਹੈ? ਉਹਦੇ ਨਾਲ ਦੁਰਗਾ। ਦੁਰਗਾ ਠੀਕ ਹੈ। ਹੁਣ ਮਰ ਮੁਰ ਗਿਆ ਹੋਣਾ ਉਮਰ ਵਾਲਾ। ਤੇ ਆਪਣੇ ਜਿਹੜੇ ਬਜ਼ੁਰਗੋ ਜਿਹੜੇ ਕਾਸਤੀਵਾਲ ਦੇ ਜਿਹੜੇ ਕਿੱਥੇ ਬੈਠੇ ਇੱਧਰ ਆ ਕੇ? ਇੱਥੇ ਜਨਾਬ 37 ਚੱਕ। 37 ਚ? ਹਾਂਜੀ। ਹੋਰ? ਮਲਖਾਂ ਵਾਲਾ। ਮਲਖਾਂ ਵਾਲੇ? ਹਾਂਜੀ ਕੀਮਿਆਂ ਦਾ ਮਲਖਾਂ ਵਾਲਾ। ਠੀਕ ਹੈ। ਇੱਕ ਉਹ ਸ਼ਾਹਕੋਟ ਦੇ ਲਾਗੇ ਆ ਲਾਗੇ ਪਿੰਡ ਦੇਖੋ। ਅੱਛਾ ਅੱਛਾ। ਤੇ ਨੰਬਰਦਾਰ ਕਿਹੜਾ ਸੀ ਪਿੰਡ ਦਾ? ਫਜ਼ਲ ਸੀ ਇਧਰ ਤੇ ਸਾਡੇ ਤੇ ਤੁਹਾਡੀ ਪਤੀ ਦਾ ਨੰਬਰਦਾਰ। ਆਹੋ ਪਤੀਆਂ 2 ਸੀ? 4 ਨੰਬਰਦਾਰ ਫਿਰ 4 ਹੋਣੇ? 4 ਕਿਹੜਾ ਕਿਹੜਾ ਸੀ ਨੰਬਰਦਾਰ? ਅੱਲਾ ਜਾਲੇ ਸਾਡੇ ਬੰਨੇ ਦੇ ਉਹ ਫਜ਼ਲ ਸੀ। ਫਜ਼ਲ ਇਹ ਕਿਤਾਬਾਂ ਕਤੂਬਾ ਸਾਡੇ ਬਾਬੇ ਕੋਲ ਲਵਾ ਕੇ ਲਿਖਾ ਕੇ ਪਹਾੜੀ ਸੀ, ਲਿਖਾ ਕੇ ਲੈ ਜਾਂਦਾ ਹੁੰਦਾ ਸੀ। ਅੱਛਾ ਇਹਦੇ ਉਹ ਫਜ਼ਲ ਹੋਣੀ ਕਿੱਥੇ ਬੈਠੇ ਨੇ? ਕੌਣ? ਫਜ਼ਲ ਨੰਬਰਦਾਰ ਇੱਥੇ ਹੀ ਇਸੇ ਪਿੰਡ ਹੀ ਹੈ? ਫੌਤ ਹੋ ਗਿਆ। ਉਹਨਾਂ ਦਾ ਘਰ ਉਹਨਾਂ ਦਾ ਟੱਬਰ ਇਸੇ ਪਿੰਡ ਹੀ ਹੈ? ਫੌਤ ਹੋ ਗਿਆ। ਹਾਂ ਠੀਕ ਠੀਕ ਠੀਕ। ਪੋਤੇ ਵੀ ਫੌਤ ਹੋ ਗਏ, ਟੱਬਰ ਵੀ ਫੌਤ ਹੋ ਗਿਆ, ਹੂੰ ਨੌਂ ਵੀ ਫੌਤ ਹੋ ਗਈ। ਅੱਛਾ ਉਹਦੇ ਆਪਣੇ ਪਿੰਡ 'ਚ ਕਿੰਨੀਆਂ ਸੀ ਮਸਜਿਦਾਂ? ਸਾਡੇ ਹਾਂ ਸਾਡੇ ਪਿੰਡ 'ਚ ਸੀ 3, ਹੂੰ ਇੱਕ ਜੱਟਾਂ ਦੀ, ਇੱਕ ਸਾਡੇ ਬੰਨੇ, ਇੱਕ ਮੰਗੂਵਾਲ ਦੀ। ਉਹ ਪੱਤੀਆਂ ਸੀ ਅੱਛਾ, ਅੱਛਾ। ਕਾਸਤੀਵਾਲ ਦੀ ਪੱਤੀ ਸੀ ਹਾਂ ਸਾਡੇ ਪਾਸੇ, ਕਾਸਤੀਵਾਲ ਦੀ ਪੱਤੀ ਸੀ, ਉਹ ਹੋ ਗਈ। ਹੂੰ। ਇੱਕ ਮੰਗੂਵਾਲ ਦੀ ਪੱਤੀ ਸੀ, ਆ ਇੱਕ ਹੋ ਬੈਠੇ ਜਿਹੜੇ, ਇੱਕ ਉਧਰ ਮਸਜਿਦ ਹੋ ਗਈ। ਇੱਕ ਜੱਟਾਂ ਦੀ ਪੱਤੀ ਸੀ, ਇੱਕ ਉਧਰ ਮਸਜਿਦ ਹੋ ਗਈ। ਆ ਲਾਗੇ ਸਾਈਆਂ ਦੀ ਠੱਠੀ ਸੀ। ਹੂੰ ਅਸਾਈਆਂ ਦੇ ਨਾਂ ਯਾਦ ਹੈ? ਸਾਈਆਂ ਦਾ ਨਾਂ ਬੜਾ ਯਾਦ ਹੈ, ਟੈਲਾ, ਮੌਲਾ। ਟੈਲਾ ਤੇ ਮੌਲਾ? ਅਸੀਂ ਕੌਡੀ ਖੇਡਦਾ ਇਹਦਾ ਦਾ ਲੀੜੇ ਫੜਦੇ ਰਹੇ ਆ। ਉਹਨਾਂ ਦੇ ਮੁੰਡਿਆਂ ਦੇ ਵੀ ਨਾਂ ਯਾਦ ਹੈ? ਉਦੋਂ ਦੇ ਯਾਰ ਸੀ, ਹੁਣ ਖੇਡਦੇ ਸੀ ਨਾਲ ਸਾਡੇ ਇਕੱਠੇ ਹੀ ਸਨ। ਹਾਂ ਤੇ ਉਹ ਤਾਂ ਆ ਚਲੇ ਜਾਈਏ ਨਾ ਉੱਥੇ ਸਿਆਣਨਗੇ ਇਨਸ਼ਾਅੱਲਾ। ਪਿੱਪਲ ਅਜੇ ਪਤਾ ਨਹੀਂ ਹੈਗਾ ਕਿ ਨਹੀਂ ਹੈਗਾ। ਪਿੱਪਲ ਕਿੱਥੇ ਸੀ? ਸਾਈਆਂ ਨਹੀਂ ਠੱਠੀ। ਅੱਛਾ ਪਿੱਪਲ ਹੈਗਾ ਸੀ? ਪਿੱਪਲ ਬੜਾ ਡਬਲ ਸੀ। ਹਾਂ ਐਉਂ ਨਾਲ ਬਾਊਆਂ ਦੇ ਕੋਠੇ ਸੀ, ਉਹਨਾਂ ਦਾ ਬੜਾ ਪੜਦਾ ਸੀ। ਹੂੰ। ਉਹ ਨਹੀਂ ਬਾਹਰ ਅੰਦਰ ਨਿਕਲਦੇ, ਉਹ ਵਟਾਲੇ ਨੌਕਰ ਸੀ ਸਾਰੇ। ਹਾਂ ਤੇ ਕੁੜੀਆਂ ਵੀ ਪੜ੍ਹੀਆਂ ਲਿਖੀਆਂ, ਉਹ ਨਹੀਂ ਸੀ ਬਾਹਰ ਨਿਕਲਦੀਆਂ। ਤੇ ਹੋਰ ਤੇ ਸਨ ਜਿਹੜੀ ਅਸੀਂ ਘਰਾਂ 'ਚ ਕਾਰੋਬਾਰ ਕਰਦੇ। ਹਾਂ ਠੀਕ ਹੈ। ਤੇ ਉਹ ਅਸਾਈਆਂ ਜਿਹੜੇ ਉਹ ਤੇ ਅਸਾਈ ਤੇ ਨਹੀਂ ਆਏ ਹੋਣੇ ਇੱਧਰ ਫਿਰ? ਨਹੀਂ ਹਾਂ ਉਹ ਨਹੀਂ ਆਏ, ਉੱਥੇ ਹੀ ਰਹੇ। ਉਹ ਉੱਥੇ ਹੀ ਰਹੇ। ਅੱਛਾ ਇਹ ਦੱਸੋ ਵੀ ਪਿੰਡ ਆਪਣਾ ਪਿੰਡ ਜਿਹੜਾ ਵਾ ਹਾਂ ਕਾਸਤੀਵਾਲ, ਕਾਸਤੀਵਾਲ, ਇਹ ਸਾਰੇ ਦਾ ਸਾਰਾ ਹੀ ਸਹੀ ਸਲਾਮਤ ਉੱਠ ਕੇ ਆ ਗਿਆ? ਸਾਰਾ ਇੱਕ ਵਾਰੀ ਇੱਥੇ ਆ ਗਿਆ ਸੀ। ਨਹੀਂ ਮੈਂ ਨਾ ਵੀ ਉੱਥੇ ਆਂਦੇ ਸੀ ਨਾ ਹਮਲੇ ਬੜੇ ਹੋਏ। ਹਮਲੇ ਅਬ ਲੋਕ ਉਦੋਂ ਬੜੇ ਮਰੇ ਯਾਰ ਉਹ ਜੀ ਅਸੀਂ ਅਸੀਂ ਹੋਏ ਤੇ ਹੈ, ਪਰ ਅਸੀਂ ਅਮਨਾ ਮਾਨ ਆ ਗਏ ਸਾਂ। ਠੀਕ ਹੈ। ਕੈਂਪ 'ਚ ਚਲੇ ਅਸੀਂ ਗਏ? ਈਦ ਪੜ੍ਹਦੇ ਤੁਰ ਪਏ ਸਾਂ। ਕਿੱਥੇ ਗਏ ਸੀ ਪੜ੍ਹ ਕੇ? ਈਦ ਪੜ੍ਹ ਕੇ ਅਸੀਂ ਪਹਿਲੋਂ ਖੂਹ ਦੇ ਰਹੇ ਆ, ਫਿਰ ਬਟਾਲੇ ਆ ਗਏ, ਬਟਾਲਿਓਂ ਫਿਰ ਕੋਈ ਡੇਰੇ ਥਾਣੀ ਆ ਗਏ, ਕੁੱਟ ਰੱਕਾਂ ਤੇ ਆ ਗਏ। ਸਾਡੇ ਪਿੰਡ ਦੇ ਇੱਥੇ ਸਹੀ ਸਲਾਮਤ ਪਹੁੰਚ ਗਏ? ਹਾਂ ਸਹੀ ਸਲਾਮਤ। ਸਾਡੇ ਪਿੰਡ ਦੇ ਇੱਕ ਘੁਮਿਆਰ ਮਰਿਆ, ਇੱਕ ਉਹਦੀ ਮਾਂ ਮਰੀ ਆ, ਤੇ ਇੱਕ ਦੋ ਹੋਰ ਮਰੇ। ਉਹ ਰਸਤੇ 'ਚ ਆਪਣੇ ਆਹੀ ਮੌਤ ਮਾਰ ਗਏ? ਸਾਰ ਚੂਰ ਦਾ ਨੁਕਸਾਨ ਬਹੁਤ ਹੋਇਆ। ਸਾਰ ਚੂਰ ਦਾ ਲਾਗੇ ਸਾਰ ਚੂਰ ਆ ਨਾਸਰਕਿਆਂ ਦੇ ਲਾਗੇ, ਉਹਦਾ ਨੁਕਸਾਨ ਬੜਾ ਹੋਇਆ।
ਅੱਛਾ ਸਾਡੇ ਸਾਡੇ ਨਾਨਕੇ ਸੀ, ਉੱਥੇ ਵੀ ਅਸੀਂ ਜਾਂਦੇ ਬੜਾ ਰਹੇ। ਅੱਛਾ ਬਜ਼ੁਰਗੋ, ਜੀ ਇਹ ਦੱਸਿਓ ਵੀ ਪਹਿਲੋਂ ਤੇ ਜਿਵੇਂ ਦੱਸਣ ਦੇ ਵੀ ਕੋਈ ਨਹੀਂ ਸੀ, ਮੁੰਡੇ ਵੀ ਇਹਨਾਂ ਦੇ ਨਾਲ ਪੜ੍ਹਦੇ ਸੀ ਸਿੱਖਾਂ ਦੇ, ਇਹ ਵਜ੍ਹਾ ਕੀ ਸੀ, ਕਿਉਂ ਇੱਕ ਦੂਜੇ ਨਾਲ ਮਾਰ ਕੁਟਾਈ ਸ਼ੁਰੂ ਹੋ ਗਈ? ਇਹ ਤੇ ਹੁਣ ਤੁਹਾਨੂੰ ਪਤਾ ਹੈ, ਉਦੋਂ ਪਹਿਲੋਂ ਸੀ ਇਕੱਠੇ ਇੱਕ ਥਾਂ ਅਸੀਂ ਬਹਿੰਦੇ ਸਾਂ, ਉੱਠਦੇ ਸਾਂ, ਖਲੋਂਦੇ ਸਾਂ, ਗੱਲਬਾਤ ਕਾਰੋਬਾਰ ਲੈਣ ਦੇਣ ਧੀਆਂ ਭੈਣਾਂ ਦੇ ਵੀ ਸਾਂਝੇ ਸੀ। ਜਿਸ ਵਕਤ ਇਹ ਵੰਡ ਹੋ ਗਈ ਹਿੰਦੁਸਤਾਨ ਦੀ ਤੇ ਪਾਕਿਸਤਾਨ ਦੀ, ਉਦੋਂ ਫਿਰ ਜਨਾਬ ਸਿੱਖ ਜਿਹੜੇ ਸਨ ਉਹ ਮੁਸਲਮਾਨਾਂ ਨੂੰ ਮਾਰਨ ਡੈ ਪਏ ਤੇ ਮੁਸਲਮਾਨ ਸਿੱਖਾਂ ਨੂੰ ਇੱਧਰ ਮਾਰਨ ਡੈ ਪਏ। ਉਹਨਾਂ ਨੂੰ ਤੀਲੀ ਕਿੰਨੇ ਲਾਈ? ਪਹਿਲਾਂ ਤਾਂ ਇਕੱਠੇ ਪੜ੍ਹਦੇ, ਸਾਰਾ ਕੁਝ ਇਕੱਠੇ ਰਹਿੰਦੇ ਸੀ। ਉਹਨਾਂ ਨੂੰ ਤੀਲੀ ਹਕੂਮਤ ਨੇ ਲਾਈ, ਹਕੂਮਤ ਨੇ ਲਾਈ। ਜਿਸ ਵੇਲੇ ਉਧਰ ਸਾਡੇ ਤੇ ਵਾਰਦਾਤਾਂ ਹੋਣ ਡੈ ਪਈਆਂ, ਫਿਰ ਇੱਧਰ ਮੁਸਲਮਾਨ ਜਿਹੜੇ ਸੀ ਉਹ ਉਹਨਾਂ ਦੀਆਂ ਨੂੰ ਖਿੱਚਣ ਡੈ ਪਏ, ਉਹਨਾਂ ਨੂੰ ਜਾਨਾਂ ਮਾਰਨ ਡੈ ਪਏ, ਉਹਨਾਂ ਦਾ ਮਾਲ ਮਤਾ ਖੋਹਣ ਡੈ ਪਏ। ਕੁਛ ਅੱਛਾ, ਤੇ ਨਾਲ ਵੀ ਕੁਛ ਲੈ ਕੇ ਆਏ? ਕੋਈ ਮਾਲ ਡੰਗਰ ਜਾਂ ਲੀੜਾ ਕੱਪੜਾ ਕੁਝ ਕੋਈ ਲਿਆਂਦਾ? ਮਾਲ ਨਹੀਂ ਆਂਦਾ, ਕੋਈ ਬਸ ਤਨ ਦੇ ਕੱਪੜੇ ਆਂਦੇ ਸੀ। ਤੇ ਕਿਵੇਂ ਇੱਧਰ ਆ ਕੇ ਫਿਰ ਸ਼ੁਰੂ ਕੀਤਾ ਸਾਰਾ ਸਿਸਟਮ? ਨਾ ਕੋਈ ਕੱਪੜਾ, ਨਾ ਲੀੜਾ, ਨਾ ਮੰਜੀ, ਨਾ ਬਿਸਤਰਾ? ਸਾਡੇ ਜਨਾਬ ਅਸੀਂ ਬਟਾਲੇ ਸਾਂ, ਅੰਮ੍ਰਿਤਸਰ ਦੇ ਜ਼ਿਲ੍ਹੇ ਦਾ ਗੁਲਾਮ ਮੁਹੰਮਦ ਡਰਾਈਵਰ ਸੀ, ਟਰੱਕ ਪਾਉਂਦਾ ਸੀ। ਉਹ ਸਾਡੇ ਪਿੰਡ ਵਿਆਹਿਆ ਹੋਇਆ ਸੀਗਾ। ਹੁਣ ਸਾਨੂੰ ਆਂਦਾ ਲਾਹੌਰ, ਉਹ ਬਟਾਲਿਓਂ ਲੱਦ ਕੇ ਲਾਹੌਰ ਲਿਆ ਕੇ ਸਟੇਸ਼ਨ ਤੇ ਲਾਤਾ। ਸਟੇਸ਼ਨ ਤੋਂ ਸਾਨੂੰ ਆਖਣ ਲੱਗਾ ਵੀ ਆਹ ਗੱਡੀ ਜਿਹੜੀ ਹੈ ਫੈਸਲਾਬਾਦ ਜਾਣੀ ਹੈ, ਜਿੱਥੇ ਮਰਜ਼ੀ ਉਤਰ ਦਿਓ। ਅਸੀਂ ਜਨਾਬ ਉਸ ਗੱਡੀ 'ਚ ਬਹਿ ਗਏ, ਫੈਸਲਾਬਾਦ ਜਿਸ ਵੇਲੇ ਤੇ ਇੱਥੇ ਅਸੀਂ ਉਤਰ ਕੇ ਤੇ ਸਟੇਸ਼ਨ ਤੇ ਬਹਿ ਗਏ। ਅੱਗੇ ਸਾਡੀ ਰਿਸ਼ਤੇਦਾਰੀ ਸੀ, ਉਹਨਾਂ ਨੂੰ ਅਸੀਂ ਕਿਸੇ ਨਾ ਕਿਸੇ ਜਰੀਏ ਸੁਨਾਹ ਕਲਾਏ, ਉਹ ਗੱਡੇ ਲੈ ਕੇ ਤੇ ਆ ਗਏ। ਅਸੀਂ ਫਿਰ ਉੱਥੇ ਉਹਨਾਂ ਕੋਲ ਮਹੀਨਾ ਕਿੱਥੇ ਰਹੇ? 112 ਚ ਆ ਕੇ ਉਸ ਸਮੁੰਦਰੀ ਕੋਲ। ਠੀਕ ਹੈ। ਉੱਥੇ ਫਿਰ ਇੱਥੇ ਆ ਕੇ ਪੈਲੀ ਪੈ ਗਈ? ਕੀ ਆ ਉੱਥੇ ਉਹਦੇ ਕੋਲ। ਫਿਰ ਅਸੀਂ ਹੋਰ 202 ਖਿੱਦਰ ਵਾਲਾ ਹੈ, ਸਾਨੂੰ ਉਹਨਾਂ ਨੇ ਉੱਥੇ ਖੜਿਆ ਵੀ ਜ਼ਮੀਨ ਇੱਥੇ ਪਵਾ ਲਓ, ਤੁਸੀਂ ਲਾਗੇ ਰਹੋ। ਚਲੋ ਉੱਥੇ ਸਾਡੀ ਕੋਈ ਰਿਹਾਇਸ਼ ਦਾ ਨਾ ਮੁਮਕਿਨ ਜ਼ਰੀਆ ਜਿਹਾ ਬਣਿਆ, ਉਹ ਰੁੱਟ ਕੇ ਲੋਕ, ਸਾਨੂੰ ਉਹਨਾਂ ਦੀ ਗੱਲ ਦਾ ਸਮਝ ਨਾ ਆਵੇ, ਉਹਨਾਂ ਨੂੰ ਸਾਡੀ ਗੱਲ ਦੀ ਸਮਝ ਨਾ ਆਵੇ। ਅਸੀਂ ਫਿਰ ਉੱਠ ਕੇ ਤੇ ਸਮੁੰਦਰੀ ਦੇ ਨਾਲ ਵੀਜ਼ਾ ਚੱਕਿਆ, ਉੱਥੇ ਆਣ ਕੇ ਰਿਹਾਇਸ਼ ਕੀਤੀ, ਉੱਥੇ ਰਕਬਾ ਪਵਾ ਲਿਆ। 6-7 ਕਿੱਲੇ ਸਾਨੂੰ ਮੋਗੇ ਦੇ ਅੱਗੇ ਪਏ। ਮੁੜ ਕੇ ਅਸੀਂ ਸਾਡੀ ਜੱਟ ਬਰਾਦਰੀ ਜਿਹੜੀ ਸੀ ਇੱਥੇ ਜ਼ਿਆਦਾ ਸੀ, ਉੱਥੇ ਅਸੀਂ 4 ਘਰ ਸੀ। ਇਹ ਸਾਡੇ ਚਾਚੇ ਤਾਏ ਇੱਥੋਂ ਗਏ ਵੀ ਤੁਸੀਂ ਉੱਥੇ ਚਲੋ। ਸਾਡੇ ਪਿਓ ਨੂੰ ਆਖਿਆ ਤੇਰੇ ਬਗੈਰ ਸਾਡਾ ਗੁਜ਼ਾਰਾ ਨਹੀਂ। ਉਸ ਫਿਰ ਆਣ ਕੇ ਤੇ ਇਹਨਾਂ ਨਾਲ ਗੱਲਬਾਤ ਕਰਕੇ, ਇੱਥੇ ਜ਼ਿਲ੍ਹੇ ਜਲੰਧਰ ਦਾ ਸੀਗਾ, ਉਹਦੇ ਨਾਲ ਗੱਲਬਾਤ ਕੀਤੀ ਵੀ ਤੂੰ ਇਹਦੀ ਬਰਾਦਰੀ ਉੱਥੇ ਆ ਤੇ ਸਾਡੀ ਇੱਥੇ ਆ ਤੇ ਤੂੰ ਰਕਬਾ ਤਬਦੀਲ ਕਰ। ਅਸੀਂ ਉਹਨਾਂ ਤਬਾਦਲਾ ਕਰਕੇ ਤੇ ਫਿਰ 37 ਚ ਆਏ। ਅੱਛਾ, ਇੰਨਾ ਕੁਛ ਕੀਤਾ, ਸਾਰਾ ਕੁਝ ਘਰ ਛੱਡਿਆ ਆਪਣਾ, ਆ ਇੰਨਾ ਜ਼ਲੀਲ ਵੀ ਹੋਇਆ ਕਦੀ ਫਲਾਣੇ ਥਾਂ, ਕਦੀ ਚਮਟਾਣੋ, ਜਿਵੇਂ ਹੁਣ ਉਦੋਂ ਤੇ ਨਿੱਕੇ ਸੋ, ਜਦੋਂ ਯਾਦ ਆਉਂਦਾ ਵੀ ਕਿਵੇਂ ਕਿਉਂ ਬਦੋ ਬਦੀ ਉਹ ਕਰਨਾ ਪਿਆ ਸਾਰਾ ਕੁਝ? ਬਦੋ ਬਦੀ ਕਾਦੀ ਹਕੂਮਤ ਤੋਂ ਮਾਰੀ ਡਰਦੇ ਅਸੀਂ ਕੀਤੀ ਆ, ਕਿਹੜਾ ਖੁਸ਼ੀ ਨਾ ਕਿ ਅਸੀਂ ਸਾਡੇ ਤਾਂ ਨਸਲਾਂ ਜਿਹੜੀਆਂ ਸੀ ਉਹ ਨਹੀਂ ਸੀ ਉਹ ਥਾਂ ਛੱਡਦੀਆਂ। ਉਹ ਤੇ ਸੋਨੇ ਦੀ ਚਿੜੀਆ ਹੈ, ਉਹ ਜਗ੍ਹਾ ਜਿਹੜੀ ਕਾਸਤੀ ਵਾਲ ਆ ਨਾ, ਉਹ ਸੋਨੇ ਦੀ ਚਿੜੀਆ ਹੈ, ਸੋਨਾ ਪੈਦਾ ਕਰਦਾ ਸੀ ਉਹ ਰਕਬਾ। ਪੈਲੀ ਪੂਲੀ ਚੰਗੀ, ਪੈਲੀ ਚੰਗੀ, ਪਾਣੀ ਚੰਗੇ, ਲੋਕਾਂ ਨਾਲ ਉਧਰ ਉਧਰ ਪ੍ਰੇਮ ਮੁਹੱਬਤ ਚੰਗੇ। ਅੱਛਾ, ਉਹ ਕਾਸਤੀਵਾਲ ਚ ਵੀ ਚੰਗੀ ਪੈਲੀ ਪੂਲੀ ਚੰਗੀ ਸੀ ਆਪਣੀ? ਹਾਂਜੀ ਬਿਲਕੁਲ। ਵਾਈ ਕਾਦੀ ਸੀ? ਨਹਿਰੀ ਪਾਣੀ ਸੀ, ਦੂਜਾ ਸੀ? ਅੱਧੀ ਜ਼ਮੀਨ ਨੂੰ ਨਹਿਰੀ ਸੀ, ਅੱਧੀ ਨੂੰ ਛਮਾਈ ਸੀ, ਆਪਣਾ ਖੂਹ ਚਾਹੀ। ਤੇ ਕਿਵੇਂ ਦਾ ਸੀ ਪਿੰਡ ਆਪਣਾ? ਪਿੰਡ ਦਾ ਮਾਹੌਲ ਬਹੁਤ ਅੱਛਾ ਸੀਗਾ, ਬਹੁਤ ਲੋਕ ਠੀਕ ਠਾਕ ਸੁਲਝੇ ਹੋਏ ਸੀ, ਧੀ ਭੈਣ ਦੇ ਬੜੇ ਸਾਂਝੀ ਸੀ, ਪ੍ਰੇਮ ਮੁਹੱਬਤ ਬੜਾ ਸੀਗਾ। ਜੇ ਸੁਬਾਹ ਨਹੀਂ ਤੇ ਸ਼ਾਮ ਨੂੰ ਸਾਰੀ ਬਰਾਦਰੀ ਨੇ ਇਕੱਠਿਆਂ ਹੋ ਕੇ ਬਹਿ ਜਾਣਾ, ਦੁੱਖ ਦੀਆਂ ਸੁੱਖ ਦੀਆਂ ਆਪਣੀਆਂ ਕਰਨੀਆਂ। ਰਾਤ ਦੇ 11-12 ਵਜੇ ਸੀ। ਇੱਥੇ ਤੇ ਹੁਣ ਉਹ ਗੱਲਾਂ ਹੀ ਨਹੀਂ ਰਹੀਆਂ। ਨਹੀਂ ਤੇ ਉਹ ਆਉਂਦਾ ਯਾਦ ਆਪਣਾ ਪਿੰਡ ਪਿਛਲਾ? ਬਾਤਾਂ ਸਨ ਤੇ ਆ ਸੀ 3-4 ਬੰਦੇ, ਅਸੀਂ ਤੇ ਗੀਤ ਹੀ ਉੱਥੋਂ ਦੇ ਗਾਉਂਦੇ ਆ। ਅੱਛਾ, ਹਾਂਜੀ, ਕਾਸਤੀਵਾਲ ਦੇ? ਕਾਸਤੀਵਾਲ ਦੇ। ਤੇ ਗਏ ਨਹੀਂ ਪਿਛਾਂ ਫਿਰ ਕਦੀ ਮੁੜ ਕੇ? ਸਾਨੂੰ ਕਿਸੇ ਨੇ ਖੜਿਆ ਹੀ ਨਹੀਂ, ਅਸੀਂ ਬੜੇ ਕਰਦੇ, ਸਾਨੂੰ ਪਾਸਪੋਰਟ ਨਹੀਂ, ਵੀਜ਼ਾ ਹੀ ਨਹੀਂ ਦਿੰਦੇ। ਤੇ ਜੇ ਹੁਣ ਲੱਗ ਜੇ ਦਾ ਤੇ ਹੁਣ ਅਸੀਂ ਤੁਹਾਡੇ ਨਾਲ ਜਾਣਾ, ਜੇ ਸਾਨੂੰ ਲੈ ਜਾਓਗੇ ਤੇ ਜਿੰਦੇ ਬਚੇ ਰਹੇ ਤੇ ਸਾਨੂੰ ਲੈ ਜਿਓ, ਜੇ ਮਰ ਗਏ ਤੇ ਫਿਰ ਨਹੀਂ। ਬਦਲ ਬੜਾ ਕੁਛ ਗਿਆ ਹੋਣਾ ਕਾਸਤੀਵਾਲ ਦਾ, ਲੱਭ ਲੋਗੇ ਪਛਾਣ ਲਓਗੇ? ਅੱਖਾਂ ਬੰਨ ਦਿਓ ਸਾਡੀਆਂ ਤਾਂ ਅਸੀਂ ਜਾਣਾਂਗੇ। ਘਰ ਘਰ ਦੱਸਦਾ ਕਿ ਅੱਖਾਂ ਬੰਨ ਦਿਓ।
ਕਿੱਥੋਂ ਅੱਖਾਂ ਬੰਦੀਆਂ ਤੁਹਾਡੀਆਂ ਪਿੰਡ ਦੇ ਬਾਹਰੋਂ ਬੰਦੀਆਂ ਵੜਦੇ ਆ ਪਿੰਡੋਂ ਬਟਾਲਿਓਂ ਬੰਨ੍ਹਦੇ ਹੋ ਅੱਛਾ ਲੱਭ ਲਿਆ ਅਲੀ ਵਾਲੋਂ ਬੰਨ੍ਹਦੇ ਹੋ ਇਹ ਲੱਭ ਲਾਂਗੇ ਅੱਛਾ। ਕੱਲੇ ਕੱਲਾ ਘਰ ਦੱਸਾਂਗੇ ਵੀ ਆਹ ਸਾਜ ਦਾ ਆਹ ਇਹਦਾ ਆਹ ਸਾਡੀ ਇਹਦਾ ਇਹ ਲੰਮੀ ਕਹਾਣੀ ਕਰਦਾ ਜਦੋਂ ਤੁਸੀਂ ਦਰਬਾਰ ਭਲਾ ਤੇ ਕੋਈ ਗੱਲ ਸਾਨੂੰ ਹੈ। ਲੈ ਕੇ ਜਾਓਗੇ ਨਾ ਤੇ ਸਾਡੀਆਂ ਅੱਖਾਂ ਬੰਦ ਇਹਨੂੰ ਆਖਿਓ ਤੂੰ ਆਪਣੀ ਪੱਤੀ ਗਾਈ ਮੈਨੂੰ ਆਖੀ ਤੂੰ ਜੱਟਾਂ ਦੀ ਪੱਤੀ ਗਾਈ ਇਹਨੂੰ ਆਖੀ ਤੂੰ ਆਪਣੀ ਅਸੀਂ ਜੱਟਾਂ ਦਾ ਘਰ ਸਾਂਝੀ ਠੱਠੀ ਦਾ ਹਾਂ ਉਹ ਸਾਰਾ ਤੁਹਾਨੂੰ ਨਕਸ਼ਾ ਦੇਵਾਂਗੇ ਸਾਰਾ ਦੱਸ ਵਾਹ ਕੀ ਬਾਤ ਹੈ। ਹਾਂਜੀ ਹੁਣ ਮੈਂ ਗੱਲਾਂ ਸ਼ੁਰੂ ਕੀਤੀਆਂ ਤੇ ਉਹ ਪੁਰਾਣੀ ਫਿਲਮ ਤੇ ਚੱਲ ਗਈ ਹੋਣੀ ਆਪਣਾ ਪਿੰਡ ਤੇ ਸਭ ਸਾਹਮਣੇ ਆ ਗਿਆ ਹੁਣ ਅੱਖਾਂ ਦੇ ਅੱਖਾਂ ਦੇ ਸਾਡੇ ਤੇ ਰਾਤ ਸੌਂਦਿਆਂ ਤਾਂ ਵੀ ਅੱਖਾਂ 'ਚ ਗੰਗਾ ਰਾਤ ਰਾਤ ਦੇ ਨਿਗਾਹ ਇਹੋ ਦੁਆ ਕਰੀ ਗਈ ਯਾ ਬਾਰੀ ਤਲਾ ਚਲੋ ਜੇ ਮਦੀਨਾ ਪਾਕ ਨਹੀਂ ਸਾਡੀ ਕਿਸਮਤ ਦੇ ਵਿੱਚ ਸਾਨੂੰ ਬਾਬੇ ਦਾ ਦਰਬਾਰ ਦੀ ਜ਼ਿਆਰਤ ਦਰਬਾਰ ਹੀ ਵਿਖਾਲਦੇ ਬਸ ਕਿਹੜਾ ਦਰਬਾਰ ਹੈ ਇੱਥੇ ਬਜ਼ੁਰਗਾਂ ਦਾ? ਬਾਬਾ ਗੋਦਰ ਸ਼ਾਹ ਵਾਲੀ ਬੜਾ ਵੱਡਾ ਦਰਬਾਰ ਬੜਾ ਬਾਬਾ ਵੱਡਾ। ਗੋਦਰ ਸ਼ਾਹ ਵਾਲੀ ਗੋਦਰ ਸ਼ਾਹ ਵਾਲੀ ਬੱਲੇ 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 ਹਸਤੀ ਅੱਛਾ ਇਹ ਦੱਸੋ ਵੀ ਉਹ ਮੇਲਾ ਹੁੰਦਾ ਸੀ ਮੇਲਾ ਬਹੁਤ ਵੱਡਾ ਕਿਹੜੀ ਤਰੀਕ ਤੇ ਜਿਹੜਾ ਜੇਠ 'ਚ ਚੰਦ ਚੜੇ ਉਹਦੀ 14 ਉਹਦੀ ਚੌਕ। ਉਹਦੀ 14 ਹਾਂ ਜਿਹੜਾ ਜੇਠ 'ਚ ਚੰਦ ਚੜੇ ਨਾ ਉਹਦੀ ਸਾਡੀ ਹੋਸ਼ 'ਚ ਤੇ ਮੈਂ ਇਹ 2 ਮੇਲੇ ਵੇਖੇ ਆ ਹਾਂ ਨਹੀਂ ਤੇ ਹਾੜ 'ਚ ਹੀ ਮੇਲਾ ਆਉਂਦਾ ਹਾਰ ਚ ਜ਼ਿਆਦਾ ਅੱਛਾ ਤੇ ਮੇਲੇ ਤੇ ਕਿਵੇਂ ਹੁੰਦਾ ਸੀ ਕਿੰਨੀ ਕੁ ਕਿੱਥੋਂ ਕਿੱਥੋਂ ਲੋਕ ਆਉਂਦੇ ਸੀ ਮੇਲੇ ਤੇ ਹਾਂ ਕਵਾਲੀ ਲੱਗੀ ਸੀ ਆਹ ਚਕੰਡੀ ਆ ਤੇ ਇਥੋਂ ਲਾ ਕੇ ਤੇ ਇੱਕ ਜਿਹੜੀ ਦੇ ਰੋ ਘਰ ਹੈ ਉਹਦੀ ਦੂਰ ਬਹੁਤ ਡਬਲ ਖੂਹ ਹੂੰ ਬੜਾ ਵੱਡਾ ਖੂਹ ਸੀ ਹੂੰ ਤੇ ਉੱਥੇ ਕਵਾਲੀ ਲੱਗੇ ਇੱਕ ਬੰਦਾ ਉੱਡ ਕੇ ਤੇ ਖੂਹ 'ਚ ਚਲਾ ਗਿਆ ਉਥੋਂ ਕਵਾਲਾ ਗੋਟ ਕੇ ਬੰਦੇ ਉਦੋਂ ਬਾਬੇ ਹੁਣੀ 1000 ਸੀ ਅਸੀਂ ਆਪਣੇ ਵੱਡਿਆਂ ਕੋ ਗੱਲਾਂ ਸੁਣੀਆਂ ਹਾਂ ਉਦੋਂ ਬਾਬੇ ਹੁਣੀ 1000 ਬੰਦਾ ਨੱਠ ਕੇ ਗਿਆ ਬਾਬਾ ਜੀ ਬੰਦਾ ਖੂਹ 'ਚ ਡੇ ਪਿਆ ਬਾਬੇ ਹੁਣ ਆਖਿਆ ਵੀ ਕਵਾਲਾਂ ਨੂੰ ਆਹ ਕਵਾਲੀ ਜੋਸ਼ ਨਾ ਕਰਨ ਕਵਾਲੀ ਜੋਸ਼ ਨਾ ਕੀਤੀ ਬੰਦਾ ਉੱਥੇ ਖੂਹ 'ਚ ਅੱਗੇ ਆ ਗਿਆ ਹੂੰ ਉਥੋਂ ਬਾਬੇ ਨੇ ਹਰ ਸ਼ਾਹੀ ਬੰਦ ਹੁਣ ਉੱਥੇ ਚੱਲਦੇ ਸੀ ਸਿੱਖਾਂ ਦੇ ਮੁੰਡਿਆਂ ਦੇ ਤੂੰਬੇ ਵਜਾਉਂਦੇ ਹੁੰਦੇ ਸੀ ਗਾਲੜ ਬੇਬਹਾ ਪਰ ਦਰਬਾਰ ਦੇ ਸੇਨ ਤੋਂ ਬਾਹਰ ਆਉਂਦਾ ਵਾ ਤੁਹਾਨੂੰ ਵੀ ਹਾਂ ਆਉਂਦਾ ਤੁਹਾਨੂੰ ਵੀ ਉਹ ਸਿੱਖਾਂ ਦੇ ਮੁੰਡੇ ਵਜਾਉਂਦੇ ਸੀ ਗਾਲੜ ਵਿੱਚ ਇਹ ਮੁਸਲਮਾਨਾਂ ਦੇ ਨਹੀਂ ਉਹ ਗੱਲ ਕੋ ਆਉਂਦਾ ਤੁਹਾਨੂੰ ਵੀ ਬੋਲ ਨਹੀਂ ਸਾਨੂੰ ਨਹੀਂ ਆਉਂਦਾ ਉਹ ਜੀ ਤੁਹਾਨੂੰ ਵੀ ਨਹੀਂ ਆਉਂਦਾ ਉਹ ਉਹਨਾਂ ਨੂੰ ਹੀ ਆਉਂਦਾ ਸੀ ਅੱਛਾ ਉਹਦਾ ਦਰਬਾਰ ਦੇ ਸੇਨ ਦੇ ਅੰਦਰ ਨਹੀਂ ਸੀ ਹੁਕਮ ਵੜਦੇ ਬਾਹਰ ਬਾਹਰ ਹੀ ਬਾਹਰ ਅੱਗੇ ਚੱਲ ਜਾਣਾ ਤੇ ਬਾਹਰ ਹੀ ਸਿਖੰਡੇ ਨਹੀਂ ਉਹ ਏਰੀਆ ਦੇ ਸਾਰੇ ਹਿੰਦੂਆਂ ਦੇ ਮੁਸਲਮਾਨ ਸਿੱਖਾਂ ਦੇ ਮੁੰਡੇ ਆਉਂਦੇ ਸੀ ਮੇਲੇ ਤੇ ਸਿੱਖਾਂ ਦੇ ਮੁੰਡੇ ਜੇ ਅਸਲ ਪੁੱਛੇ ਤੇ ਮੰਨਦੇ ਜਿੰਨਾ ਸਿੱਖ ਮੰਨਦੇ ਸੀ ਨਾ ਬਾਬੇ ਨੂੰ ਕੋਈ ਵੀ ਨਹੀਂ ਸੀ ਮੰਨਦਾ ਹੂੰ ਜੇ ਸਹੀ ਪੁੱਛੇ ਗੱਲ ਤੇ ਹੂੰ ਬਹੁਤ ਮੰਨਦੇ ਸੀ ਉਹਨਾਂ ਉਹ ਤੋਂ ਬਾਹਰੋਂ ਹੀ ਦਰਬਾਰ ਤੋਂ ਹੀ ਡੇੜੀ ਤੋਂ ਜੁੱਤੀਆਂ ਲਾ ਲੈਣੀਆਂ ਤੇ ਹੱਥ 'ਚ ਫੜ ਲੈਂਦੇ ਜਦੋਂ ਆਉਣਾ ਪੁੱਠੀ ਪੈਰੀ ਆਉਣਾ ਹੂੰ ਸਿੱਖਾਂ ਨੇ ਨਾਲ ਬੁੜੀਆਂ ਨਾਲ ਬੰਦੇ ਹੂੰ ਬਹੁਤ ਮੰਨਦੇ ਬੜਾ ਤੇ ਅਜੇ ਵੀ ਇਨਸ਼ਾਅੱਲਾ ਉਦਾਂ ਹੀ ਬਹੁਤ ਮੰਨਦੇ ਸਾਰੇ ਮੰਨਦੇ ਸੀ ਹਾਲਾਤ ਵੀ ਵਧੀਆ ਓਵਰਆਲ ਜੇ ਗੱਲ ਕਰੀਏ ਵੀ ਹਾਲਾਤ ਵਧੀਆ ਸੀ ਐਨੀ ਤੇ ਕਣਕ ਚੜ ਜਾਂਦੀ ਸੀ ਸੇਨ ਤੇ ਹੂੰ ਵੀ ਮੇਲਾ ਖੂਬ ਵੱਡਾ ਕੌਡੀ ਕੁੱਡੀ ਹੁੰਦੀ ਹੋਣੀ ਮੇਲੇ ਦਾ ਅਸਲ 8 ਦਿਨ ਤੇ ਰਹਿੰਦਾ ਮਹੀਨਾ ਪੂਰਾ ਸੀ ਹੂੰ 4 ਦਿਨ ਬੁੜੀਆਂ ਨਾਲ 4 ਦਿਨ ਬੰਦੇ ਵੱਖਰਾ ਵੱਖਰਾ ਹੁੰਦਾ ਇਹ ਵੀਡੀਓ ਜਿਹੜੀ ਨਾ ਕਾਸਤੀਵਾਲ ਤੱਕ ਪਹੁੰਚ ਜਾਣੀ ਆ ਪਿੰਡ ਤੱਕ ਤੁਹਾਡੇ ਉਹ ਗੁਜਰਪੁਰਾ ਦੱਸਿਆ ਗੁਜਰਪੁਰਾ ਉੱਥੋਂ ਤੱਕ ਪਹੁੰਚ ਜਾਣੀ ਹੋਰ ਨਾ ਜਿਵੇਂ ਤੁਸੀਂ ਜੇ ਉਹਨਾਂ ਦੇ ਮੁੰਡੇ ਨਾ ਹੋਏ ਉਹਨਾਂ ਦੇ ਗਾਂ ਨਿਆਣੇ ਵੀ ਹੱਥ ਹੋਣਗੇ ਬਣਾ ਦੋ ਤੇ ਭਜੋ ਨੂੰ ਜੀਤੇ ਨੂੰ ਬੰਸੇ ਨੂੰ ਤੇ ਪਿਆਰੇ ਨੂੰ ਉਹ 4-5 ਭਰਾ ਤਾਇਆ ਚਾਚਿਆਂ ਦੇ ਜੇ ਨਾ ਹੋਏ ਤੇ ਫੇਰ ਉਹ ਕਿਹਦੇ ਮੁੰਡੇ ਸੀ ਬਜੋ ਕਿਹਦਾ ਸੀ ਮੁੰਡਾ ਸਿੱਖਾਂ ਦਾ ਨਹੀਂ ਨਾ ਉਹਦੇ ਅੱਬੇ ਦਾ ਉਹਦੇ ਚਰਨੇ ਦੇ ਪਿਓ ਨਾਲ ਤੇ ਸੀ ਆਤਮ ਹੂੰ ਤੇ ਉਹਦੇ ਪਿਓ ਨਾਲ ਮੈਨੂੰ ਪਤਾ ਨਹੀਂ ਹੁਣ ਮੈਂ ਐਵੇਂ ਸੱਚੀ ਤੈਨੂੰ ਦੱਸਾਂ ਹੂੰ ਚੇਤਾ ਭੁੱਲ ਗਿਆ ਚੇਤਾ ਭੁੱਲ ਗਿਆ ਆ ਤੇ ਚਰਨੇ ਦੇ ਪਿਓ ਦੇ ਨਾਲ ਆਤਮ ਸੀ ਤੇ ਮਾਂ ਨਾਲ ਭਾਗੋ ਸੀ ਹੂੰ ਤੇ ਉਹ ਚਰਨੇ ਹੁਣੀ 2 ਭਰਾ ਸੀ ਜੀਤਾ ਪਿਆਰਾ ਤੇ ਚਰਨਾ ਤੇ ਭਜੋ ਹੁਣੀ 3-4 ਸੀ ਭਜੋ ਜੀਤਾ ਪਿਆਰਾ ਰਚਨਾ ਤੇ ਜੇ ਉਹ ਮਿਲ ਜਾਣ ਤੇ ਹੁਣ ਉਹਨਾਂ ਚ ਹੁਣ ਜੀਂਦੇ ਹੋਣ ਤੇ ਜਿਹਦੇ ਹੁਣ ਤੇ ਮਿਲ ਜਾਣ ਤੇ ਹੋਰ ਕੀ ਚਾਹੀਦਾ ਸਵਾਦ ਆ ਜੇ ਅੱਲਾ ਦੀ ਕਸਮ ਸਵਾਦ ਆ ਜੇ ਸਾਡਾ ਤੇ ਆਹ ਮੈਂ ਤਾਂ ਜੇ ਪਰਸੋਂ ਗਿਆ ਸਾਂ ਉੱਥੇ ਕਿਵੇਂ ਕਾਬ ਚ ਅੱਛਾ ਹਾਜੀ ਮੈਂ ਦੱਸਿਆ ਨਹੀਂ ਤੈਨੂੰ ਅੱਛਾ ਮੈਂ ਪਿੰਡ ਗਿਆ ਮੈਂ ਮਿਲਿਆ ਨਹੀਂ ਫਿਰ ਜੀਤਾ ਨਹੀਂ ਹੁਣ- ਇਹ ਕੰਮ ਝੂਠ ਮਾਰ ਨਹੀਂ ਜੀ ਪਿੰਡ ਆਪਣੇ ਕਾਸੀ ਆ ਗਏ ਚਲੋ ਜੇ ਹੁਣ ਮੈਂ ਉਹਨਾਂ ਆਂਦਾ ਸਾਂ ਮੈਨੂੰ ਗੁਜਰਪੁਰ ਲੈ ਚੱਲ ਹੂੰ ਉਹਨਾਂ ਚ ਨਹੀਂ ਹੋਪਫੁਲੀ ਜਿਵੇਂ ਤੁਸੀਂ ਜੇ ਜਿੰਦੇ ਹਜ਼ਾਰ ਜੇ ਉਹਨਾਂ ਦੇ ਦੋਵਾਂ ਭਰਾਵਾਂ ਚ ਕੋਈ ਨਾ ਕੋਈ ਜਿੰਦਾ ਹੋਏਗਾ ਤੇ ਰਾਬਤਾ ਆਪਣਾ ਹੋ ਵੀ ਜਾਵੇਗਾ ਇਹ ਨਹੀਂ ਹੈ ਵੀ ਰਾਬਤਾ ਨਹੀਂ ਹੋਏਗਾ ਰਾਬਤਾ ਵੀ ਉਹਨਾਂ ਨਾਲ ਹੋ ਜਾਏਗਾ ਤੇ ਜ਼ਰੂਰ ਅਸੀਂ ਇਹ ਵੀਡੀਓ ਦੀ ਰਾਈ ਕਰਾਂਗੇ ਰਿਕੁਐਸਟ ਕਿ ਗੁਜਰਪੁਰਾ ਭਜੋ ਦਾ ਵੀ ਝੂਠਾ ਸੀ ਚੂੜਾ ਸੀ ਜੂੜਾ ਜੀਤੇ ਦਾ ਵੀ ਜੂੜਾ ਤੇ ਚਰਨੇ ਦਾ ਨਹੀਂ ਸੀ ਜੂੜਾ ਤੇ ਉਹਦੇ ਭਰਾ ਬਚਨੇ ਦਾ ਛੋਟੇ ਪਿਆਰੇ ਦਾ ਉਹਦਾ ਜੂੜਾ ਸੀ ਅੱਛਾ ਅੱਛਾ ਚਰਨੇ ਦਾ ਨਹੀਂ ਸੀ ਜੂੜਾ
ਇੱਥੇ ਤੇੜ ਸੀ ਚਰਨੇ ਨੂੰ ਇੱਥੇ ਤਿੰਨ ਸੀ ਆਹ ਸੱਜੇ ਪਰ ਤਿੰਨ ਵੀ ਯਾਦ ਆ ਹਾਂ ਤਿੰਨ ਵੀ ਯਾਦ ਆ ਆਹੋ ਉਹਦੀ ਮਾਂ ਮਧਰੀ ਸੀ ਪਿਓ ਬੜਾ ਲੰਮਾ ਸੀ ਨਾ ਠੀਕ ਮੈਂ ਸਾਰੇ ਵੇਖੇ ਅੱਛਾ ਇਹ ਵੀਡੀਓ ਦੀ ਰਹੀ ਆਪਾਂ ਰਿਕੁਐਸਟ ਕਰਾਂਗੇ ਅਗਰ ਜਿਨ੍ਹਾਂ ਦੇ ਨਾਂ ਲਏ ਇਹਨਾਂ ਨੇ ਉਹਨਾਂ ਦੇ ਯਾਰ ਜਿਹੜੇ ਅਗਰ ਉਹਨਾਂ ਕੋਲ ਕੋਈ ਜਿੰਦਾ ਹੋਇਆ ਨਾ ਆਹ ਜਾਂ ਉਹਨਾਂ ਦੀ ਔਲਾਦ ਕੋਈ ਹੋਈ ਤੇ ਇਹਨਾਂ ਨਾਲ ਆਪਾਂ ਨੰਬਰ ਵਿੱਚ ਦੇਵਾਂਗੇ ਇਹਨਾਂ ਦਾ ਮੋਬਾਈਲ ਨੰਬਰ ਤੇ ਤੁਸੀਂ ਜ਼ਰੂਰ ਇਹਨਾਂ ਨਾਲ ਉਹਨਾਂ ਦਾ ਜਿਹੜਾ ਵੀ ਕੋਈ ਵੀਡੀਓ ਵੇਖਦਾ ਹੋਵੇ ਸੁਣਦਾ ਹੋਵੇ ਇਹਨਾਂ ਦੇ ਲਾਗੇ ਦਾ ਗੁਜਰਪੁਰਾ ਦੱਸਿਆ ਜੀ ਗੁਜਰਪੁਰਾ ਬੋਰਡ ਦੇ ਐਵੇਂ ਗਲੀ ਜਾਂਦੀ ਆ 2 ਘਰ ਛੱਡ ਕੇ ਤੇ ਤੀਸਰਾ ਚਰਨੇ ਦਾ ਤੀਸਰਾ ਚਰਨੇ ਦਾ ਤੇ ਇਧਰ ਚੌਥਾ ਦੂਸਰੀ ਗਲੀ ਚ ਭਜੋ ਦਾ ਜੀਤੇ ਦਾ ਪਿਆਰੇ ਦਾ ਬਚਨੇ ਦਾ ਉਹ ਉਹਨਾਂ ਦੀ ਸੋ ਹੋਪਫੁਲੀ ਇਹਨਾਂ ਦਾ ਅਸੀਂ ਕਾਫੀ ਸਾਰੇ ਲੋਕਾਂ ਨੂੰ ਅੱਗੇ ਵੀ ਜਿਵੇਂ ਤੁਹਾਨੂੰ ਦੱਸਿਆ ਆਪਾਂ ਵੀਡੀਓ ਕੋਈ 300 ਬਜ਼ੁਰਗ ਜਿਹਨਾਂ ਨੂੰ ਮਿਲ ਚੁੱਕੇ ਆ ਤੇ ਕੋਈ ਵਿੱਚ ਇਹਨਾਂ ਦੇ ਵਿੱਚੋਂ ਕੋਈ 150 ਲੋਕ ਐਸੇ ਨੇ ਜਿਨ੍ਹਾਂ ਦਾ ਆਪਸ ਦੇ ਵਿੱਚ ਰਾਬਤੇ ਹੋ ਗਏ ਨੇ ਇੰਟਰੈਕਟ ਜਿਹੜੇ ਨੇ ਇੱਕ ਦੂਜੇ ਨਾਲ ਇੰਟਰੈਕਸ਼ਨ ਉਹਨਾਂ ਦੀ ਹੋ ਗਈ ਹੈ ਗੱਲਬਾਤ ਕਰਦੇ ਨੇ ਹੋਪਫੁਲੀ ਇਹਨਾਂ ਬਜ਼ੁਰਗਾਂ ਦਾ ਵੀ ਉਹ ਜਿਹੜੇ ਜੀਤੇ ਚਰਨੇ ਹੋਣੀ ਉਹਨਾਂ 'ਚ ਕੋਈ ਜਿੰਦਾ ਹੋਇਆ ਤੇ ਆਪਣਾ ਇਹਨਾਂ ਨਾਲ ਰਾਬਤਾ ਕਰਵਾਵਾਂਗੇ ਜਿਹੜੇ ਵੀਡੀਓ ਵੇਖਣ ਦੇ ਨੇ ਵੀ ਦੋਸਤ ਜਿਹੜਾ ਕੋਈ ਉੱਥੋਂ ਦੇ ਗੁਜਰਪੁਰੇ ਦੇ ਲਾਗੇ ਦੇ ਜਾਂ ਕਾਸਤੀਵਾਲ ਦੇ ਲਾਗੇ ਦੇ ਆ ਉਹ ਟਰਾਈ ਕਰਿਓ ਅਸੀਂ ਨੰਬਰ ਡਿਸਕ੍ਰਿਪਸ਼ਨ 'ਚ ਦੇਵਾਂਗੇ ਆਪਣਾ ਇਹਨਾਂ ਬਜ਼ੁਰਗਾਂ ਦਾ ਵੀ ਦੇਵਾਂਗੇ ਉਹਨਾਂ ਤੱਕ ਇਹਨਾਂ ਦਾ ਨੰਬਰ ਐਕਸਚੇਂਜ ਕਰਵਾ ਦਿਓ ਤੇ ਇਹਨਾਂ ਦੀ ਆਪਸ ਦੇ ਵਿੱਚ ਜਿਹੜੀ 71 ਵਰਿਆਂ ਦਾ ਵਿਛੋੜਾ ਪਿਆ ਫਿਰ ਮਿਲਾਪ ਦੇ ਵਿੱਚ ਬਦਲੇ ਸੋ ਇਸ ਤਰ੍ਹਾਂ ਦੀਆਂ ਕਹਾਣੀਆਂ ਸਟੋਰੀਜ਼ ਜਿਹੜੀਆਂ ਨੇ ਉਹ ਤੁਹਾਡੇ ਤੱਕ ਰੱਖਦੇ ਰਹੀ ਤਾਂ ਬਜ਼ੁਰਗੋ ਇਹ ਦੱਸੋ ਵੀ 71 ਸਾਲ ਹੋ ਗਏ ਆ ਬਾਬਾ ਜੀ ਸਿੱਧੇ ਹੋਇਓ 71 ਸਾਲ ਹੋ ਗਿਆ ਵੀ ਹੁਣ ਤੱਕ ਅਸੀਂ ਵਹਿੰਦੇ ਆਏ ਆ ਵੀ ਪਾਕਿਸਤਾਨ ਇੰਡੀਆ ਚਲੋ ਬਾਰਡਰ ਤੇ ਬਣ ਗਏ ਅਸੀਂ ਕਹਿੰਦੇ ਆ ਵੀ ਬਾਰਡਰ ਬਣ ਗਏ ਉਹ ਆਪਣੀ ਥਾਂ ਰਹਿਣ ਪੰਜਾਬ ਉਧਰਲਾ ਇਧਰਲੇ ਪੰਜਾਬ ਪਾਕਿਸਤਾਨ ਆਪਣੀ ਥਾਂ ਰਹਿਣ ਲੇਕਿਨ ਚੰਗੇ ਗਵਾਂਢੀ ਬਣ ਕੇ ਤੇ ਵਸ ਸਕਦੇ ਆ ਜਿਹੜੇ ਲੜਾਈ ਵਾਲਾ ਮਾਹੌਲ ਆ ਖਤਮ ਹੋਣਾ ਚਾਹੀਦਾ ਕਿ ਨਹੀਂ ਠੀਕ ਹੋਣਾ ਚਾਹੀਦਾ ਦਿਲ ਕਰਦਾ ਮਿਲਣ ਨੂੰ ਜਾ ਕੇ ਆਪਾਂ ਯਾਰਾਂ ਨੂੰ ਚਲੋ ਇਹ ਇਹਨਾਂ ਬਜ਼ੁਰਗਾਂ ਦੀਆਂ ਜਿਹੜੀਆਂ ਕਹਾਣੀਆਂ ਨੇ ਨਾ ਅਸੀਂ ਜੇ ਗੱਲ ਕਰੀਏ ਤੇ ਮੈਂ ਬੜਾ ਐਨਰਜੈਟਿਕ ਹੋ ਜਾਂਦਾ ਉਹਨਾਂ ਸੁਣ ਕੇ ਵੀ ਇਹ ਲੋਕ ਅੱਜ ਵੀ ਜੇ 71 ਸਾਲ ਹੋ ਗਏ ਆਂਦੇ ਵੀ ਇਨਸਾਨ ਸਾਰਿਆਂ ਨਾਲ ਪਹਿਲਾਂ ਵਾ ਮਜ਼ਹਬ ਉਸ ਤੋਂ ਬਾਅਦ ਮਜ਼ਹਬ ਤੇ ਬਣੇ ਆ ਇਨਸਾਨਾਂ ਵਾਸਤੇ ਆ ਅਸੀਂ ਇਨਸਾਨਾਂ ਵਾਸਤੇ ਇਨਸਾਨ ਮਜ਼ਹਬਾਂ ਵਾਸਤੇ ਨਹੀਂ ਬਣੇ ਸੋ ਰੱਬ ਨੇ ਬਣਾਏ ਸਾਰੇ ਮਜ਼ਹਬ ਵੀ ਇਨਸਾਨ ਵੀ ਜਿਹੜੇ ਸਾਰਿਆਂ ਨਾਲ ਪਹਿਲਾਂ ਇਨਸਾਨੀਅਤ ਹੋਣੀ ਚਾਹੀਦੀ ਆ ਜਿਵੇਂ ਪਹਿਲੋਂ ਇਹ ਬਜ਼ੁਰਗ ਦੱਸਦੇ ਇਹਨਾਂ ਦੀਆਂ ਕਹਾਣੀਆਂ ਆਈ ਵਿਟਨੈਸ ਨੇ ਪਹਿਲੋਂ ਦੀਆਂ ਖੁੱਲੀਆਂ ਕਿਤਾਬਾਂ ਨੇ ਕਿ ਪਹਿਲੋਂ ਕਿਵੇਂ ਸਨ ਲੋਕ ਇਹਨਾਂ ਦਾ ਪਿਆਰ ਕਿਵੇਂ ਸੀ ਆਪਸ ਦੇ ਵਿੱਚ ਤੇ ਕਿਉਂ ਅਸੀਂ ਮੁਸਲਮਾਨ ਆ ਤੇ ਸਾਨੂੰ ਸਾਡਾ ਇਸਲਾਮ ਮਜ਼ਹਬ ਕੀ ਦਰਸ ਦਿੰਦਾ ਕਿ ਇਨਸਾਨੀਅਤ ਦੀ ਜਿਹੜੀ ਆ ਸਾਰਿਆਂ ਨਾਲ ਪਹਿਲੋਂ ਹਜ਼ੂਰ ਸੱਲਮ ਜਿਹੜੇ ਉਹ ਰਹਿਮਤ ਲਿਲ ਆਲਮੀਨ ਨੇ ਪੂਰੀ ਦੁਨੀਆ ਵਾਸਤੇ ਰਹਿਮਤ ਨੇ ਨਾ ਕਿ ਰਹਿਮਤ ਲਿਲ ਮੁਸਲਮੀਨ ਨੇ ਸੋ ਸਾਨੂੰ ਸਾਰਿਆਂ ਨਾਲ ਪਿਆਰ ਕਰਨਾ ਚਾਹੀਦਾ ਵਾ ਉਹ ਇਨਸਾਨ ਜਿਹੜੇ ਸਾਰੇ ਇੱਕ ਨੇ ਇੱਕੋ ਕੁਝ ਨੇ ਜਿਵੇਂ ਹੁਣ ਪਾਕਿਸਤਾਨ ਗਵਰਨਮੈਂਟ ਨੇ ਕਰ ਦਿੱਤਾ ਵੀਜ਼ਾ ਔਨ ਅਰਾਈਵਲ ਵੀਜ਼ਾ 50 ਮੁਲਕਾਂ ਦਾ ਕਰ ਦਿੱਤਾ ਇਵੇਂ ਪਾਕਿਸਤਾਨ ਇੰਡੀਆ ਦਾ ਵੀ ਅਗਰ ਔਨ ਅਰਾਈਵਲ ਇਨ ਫਿਊਚਰ ਹੋ ਜੇ ਤੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਪਹਿਲੋਂ 80 ਸਾਲ ਜਾਂ 70 ਸਾਲ ਤੱਕ ਏਜ ਲਿਮਿਟ ਰੱਖ ਲਈ ਜਾਵੇ ਉਸ ਤੋਂ ਬਾਅਦ ਆਸਤਾ ਸਾਰਾ ਇੱਕ ਪ੍ਰੋਸੈਸ ਜਿਹੜਾ ਵਾ ਮੇਰਾ ਖਿਆਲ ਹੈ ਈਜ਼ੀ ਹੋਣਾ ਚਾਹੀਦਾ ਹਾਂਜੀ ਬਿਹਤਰ ਹੋ ਜੇ ਆਉਣ ਜਾਣ ਜਿਹੜਾ ਵਾ ਖੁੱਲ ਜੇ ਤੇ ਇਹਨਾਂ ਬਜ਼ੁਰਗਾਂ ਦੀਆਂ ਖਾਹਿਸ਼ਾਤ ਵੀ ਪੂਰੀਆਂ ਹੋ ਜਾਣ ਜਿਵੇਂ ਮੇਰੇ ਅੱਬਾ ਜੀ ਜਿਹੜੇ ਇਸ ਦੁਨੀਆ ਤੋਂ ਚਲੇ ਗਏ ਆਪਣੀ ਇਹੀ ਖਾਹਿਸ਼ ਲੈ ਕੇ ਕਿ ਮੈਂ ਆਪਣੇ ਪੀਰਾਂ ਦੇ ਦਰ ਤੇ ਜਾਣਾ ਵਾ ਇਹ ਬਜ਼ੁਰਗ ਨਾ ਰਹਿ ਜਾਣ ਸੋ ਇਹ ਨਿੱਕੀ ਕੋਸ਼ਿਸ਼ ਕਰਦੇ ਰਹੀਦਾ ਹੋਪਫੁਲੀ ਤੁਹਾਨੂੰ ਇਹ ਸਟੋਰੀਜ਼ ਜਿਹੜੀਆਂ ਨੇ ਅਸੀਂ ਕਰਦੇ ਆ ਪਸੰਦ ਆਉਣਗੀਆਂ ਤੇ ਇਹਨਾਂ ਬਜ਼ੁਰਗਾਂ ਦੀ ਰਹੀ ਆਪਾਂ ਜਿਹੜੀ ਇੱਕ ਕੁੜੱਤਣ ਆ ਇੱਕ ਜਿਹੜਾ ਨਫ਼ਰਤ ਆ ਇੱਕ ਜਿਹੜੀ ਸ਼ਰਮਗੇਰੀ ਦੋਵਾਂ ਪਾਸੇ ਫੈਲੀ ਆ ਮੁਸਲਮਾਨਾਂ ਨੂੰ ਤੇ ਹਿੰਦੂਆਂ ਨੂੰ ਤੇ ਸਿੱਖਾਂ ਦੇ ਵਿੱਚ ਵੀ ਆ ਉਹਨਾਂ ਨੇ ਕੀਤੀ ਜ਼ਿਆਦਤੀ ਉਹ ਕਹਿੰਦੇ ਉਹਨਾਂ ਨੇ ਕੀਤੀ ਹੈ ਇਹਨਾਂ ਵੀਡੀਓਜ਼ ਦੀ ਰਾਹੀਂ ਉਹ ਘੱਟ ਕਰਨ ਦੀ ਵੀ ਕੋਸ਼ਿਸ਼ ਕਰੀਦੀ ਹੈ ਹੋਪਫੁਲੀ ਉਹ ਦਿਨ ਦੂਰ ਨਹੀਂ ਜਦੋਂ ਸਾਡੀ ਇਹ ਖਾਹਿਸ਼ਾਤ ਜਿਹੜੀਆਂ ਨੇ ਪੂਰੀਆਂ ਹੋਣੀਆਂ ਕਿ ਸੌਫਟ ਬਾਰਡਰ ਬਣ ਜਾਏਗਾ ਇਨਸ਼ਾਅੱਲਾ ਤਾਲਾ ਅੱਲਾਹ ਪਾਕ ਨੇ ਚਾਹਿਆ ਤੇ ਅਗਲੇ ਪ੍ਰੋਗਰਾਮ ਤੱਕ ਲਈ ਨਾਸਰ ਢਿੱਲੋਂ ਤੇ ਪੰਜਾਬੀ ਲਹਿਰ ਦੀ ਸਾਰੀ ਟੀਮ ਨੂੰ ਇਜਾਜ਼ਤ ਦਿਓ ਮਿਲਦੇ ਆ ਫਿਰ ਰੱਬ ਰੱਖਾ